व्यूअर्स वेलकम बैक ऑन प्रोग्राम। सो व्यूअर्स ਆਪਾਂ ਹੁਣ ਆਪਣੇ ਜਿਹੜੇ ਅਖੀਰਲੇ ਸੈਗਮੈਂਟ ਦੇ ਵਿੱਚ ਅੰਗਰੇਜ਼ੀ ਦੇ ਬਹੁਤ ਹੀ ਸਾਡੇ ਪਿਆਰੇ ਸ਼ਾਇਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਉਹਨਾਂ ਦੀ ਜਿਹੜੀ ਨਜ਼ਮ ਹੈ ਉਹ ਸ਼ੇਅਰ ਕਰਨ ਜਾ ਰਹੇ ਹਾਂ, ਹਾਊਸ ਆਫ ਫੇਥ। ਸੋ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो एक करैक्शन मैं करदे हुण मेरा ख्याल है भी कई चीज़ां डेट्स मिक्स हो जांदियां ने। जिहड़ी संतां दी गिरफ्तारी है साडे भैन जी ने पॉइंट आउट कीता वो 20 अगस्त 1981 नहीं 20 सितंबर और बड़ी क्लीयर याद रही है, पर पता नहीं किवें स्लिप ऑफ टंग 2 बार हुई और इसलिए क्योंकि 20 सितंबर नूं गिरफ्तारी हुई और 30 सितंबर 1981 नूं जिहड़ा ये साडे योधे जिहड़े ने हवाई योधे एयर वॉरियर ਜਿਹੜੇ ਨੇ ਉਹ ਜਹਾਜ਼ ਲੈ ਕੇ ਉੱਡੇ। ਹੁਣ ਅਸੀਂ ਆਉਂਦੇ ਹਾਂ ਨਜ਼ਮ ਵੱਲ। ਵੀਰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਸਾਡੇ ਸਾਰੇ ਵਿਊਅਰਸ ਦੇ ਵੀ ਚਹੇਤਾ ਸ਼ਾਇਰਾਂ ਚੋਂ ਨੇ ਔਰ ਉਹਨਾਂ ਦੀ ਜੇ ਨਜ਼ਮ ਨਾ ਆਏ ਹਫਤੇ 'ਚ ਤਾਂ ਫਿਰ ਲੱਗਦਾ ਵੀ ਸਾਡੀ ਈਮੇਲ ਫਿਰ ਤਾਂ ਨਹੀਂ ਬਲੌਕ ਕਰ ਦਿੱਤੀ। ਹਾਲਾਂ ਅੱਜ 2-3 ਚਿੱਠੀਆਂ ਹੋਰ ਵੀ ਆਈਆਂ ਨੇ, ਪਰ ਮੈਂ ਘੜੀ ਵੱਲ ਦੇਖਦਾ ਅਸੀਂ ਸਾਂਝਾ ਨਹੀਂ ਕਰ ਪਾਵਾਂਗੇ। ਨਜ਼ਮ ਉਹਨਾਂ ਦੀ ਬਰੀਫ ਹੈ ਔਰ ਇਹ ਕਿਉਂਕਿ ਜਿੱਥੇ ਅਸੀਂ ਇਹ ਸਮਝਦੇ ਹਾਂ ਵੀ ਜਦੋਂ ਸਟਰਗਲਸ ਚੱਲਦੀਆਂ ਨੇ ਪੋਲੀਟੀਕਲੀ ਉਹਦੇ ਅਪਸ ਐਂਡ ਡਾਊਨਸ ਹੁੰਦੇ ਨੇ। ਕਈ ਵਾਰ ਕੁਛ ਘਟਨਾਵਾਂ ਤੁਹਾਨੂੰ ਬਹੁਤ ਉਤਸ਼ਾਹ 'ਚ ਕਰਦੀਆਂ, ਕੁਛ ਦੇ ਵਿੱਚ ਤੁਸੀਂ ਦਿਲਗੀਰੀ ਉਦਾਸੀ 'ਚ ਜਾਂਦੇ ਹੋ। ਲੇਕਿਨ ਜਿਹੜਾ ਫੇਥ ਹੈ, ਤੁਹਾਡਾ ਈਮਾਨ ਹੈ, ਇਹ ਤੁਹਾਡਾ ਸਭ ਤੋਂ ਪਾਵਰਫੁਲ ਹਥਿਆਰ ਹੈ। ਨਾ ਉਮੀਦੀ ਦੀ ਕੋਈ ਥਾਂ ਨਹੀਂ ਹੈ ਸਿੱਖੀ 'ਚ, ਕਿਉਂਕਿ ਅਸੀਂ ਅਕਾਲ ਪੁਰਖ ਦੇ ਭਾਣੇ 'ਚ ਜੀਣ ਵਾਲੀ ਕੌਮ ਹੈ। ਅਕਾਲ ਪੁਰਖ ਦੇ ਉਸ ਇਨਸਾਫ 'ਚ ਯਕੀਨ ਰੱਖਦੇ ਹਾਂ ਔਰ ਪੰਥ ਦਾ ਰਾਖਾ ਗੁਰੂ ਪਾਤਸ਼ਾਹ 10ਵੇਂ ਪਾਤਸ਼ਾਹ ਪੰਥ ਦੇ ਵਾਲੀ ਨੇ, ਜਿਨ੍ਹਾਂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ ਹੋਂ ਸੰਭਾਲ ਕਰੋ ਤਿਸ ਕੇਰੀ। ਔਰ ਉਹਨਾਂ ਦੀ ਜਿਹੜੀ ਨਜ਼ਮ ਵੀ ਅੱਜ ਉਸ ਫੇਥ ਦਾ ਹੀ ਪ੍ਰਗਟਾਵਾ ਹੈ। ਉਹਦਾ ਨਾਂ ਵੀ ਉਹਨਾਂ ਨੇ ਉਨਵਾਨ ਵੀ ਹਾਊਸ ਆਫ ਫੇਥ ਰੱਖਿਆ। Whenever I look around, I find only night, no spark of joy, no gleam of light. They say life's joy needs peace and rest, a loving home, a place that is best. Whenever I look around, I find only night. ਨਾਈਟ ਹਨੇਰੇ ਨਾਲ ਆਈਡੈਂਟੀਫਾਈ ਹੁੰਦੀ। ਜਿੱਧਰ ਮੈਂ ਨਜ਼ਰ ਮਾਰਦਾ ਰਾਤ ਹੀ ਰਾਤ ਹੈ, ਹਨੇਰਾ ਹੈ। ਨੋ ਸਪਾਰਕ ਆਫ ਜੋਏ, ਨੋ ਗਲੀਮ ਆਫ ਲਾਈਟ। ਕੋਈ ਹਾਸਿਆਂ ਦੀ ਕਿਲਕਾਰੀ ਨਹੀਂ ਹੈ, ਕੋਈ ਰੋਸ਼ਨੀ ਦੀ ਕਿਰਨ ਨਹੀਂ ਹੈ। ਉਹ ਕਹਿੰਦੇ ਨੇ ਕਿ ਲਾਈਫ ਜੋਏ ਨੀਡਸ ਪੀਸ ਐਂਡ ਰੈਸਟ, ਕਿ ਵੀ ਅਮਨ ਸ਼ਾਂਤੀ ਇਹ ਜਿਹੜੀ ਹੈ ਲਾਈਫ ਦੇ ਜੋਏ ਨੇ। ਇਹ ਲਵਿੰਗ ਹੋਮ, ਇਹ ਪਲੇਸ ਦੈਟ ਇਜ਼ ਬੈਸਟ। ਤੁਸੀਂ ਰੈਸਟ ਕਿੱਥੇ ਆ ਕੇ ਕਰਦੇ ਹੋ? ਉਹੀ ਜੋ ਸੁੱਖ ਛੱਜੂ ਦੇ ਚਬਾਰੇ, ਨਾ ਬਲਖ ਨਾ ਬੁਖਾਰੇ। ਪਰ ਇੱਥੇ ਜਿਹੜਾ ਹੈ ਇਹ ਹਾਊਸ ਆਫ ਫੇਥ ਕੀ ਹੈ? ਕਿੱਥੇ ਆ ਕੇ ਤੁਸੀਂ ਉਸ ਆਨੰਦ ਨੂੰ ਜਾਂ ਉਸ ਰਿਲੈਕਸੇਸ਼ਨ ਨੂੰ ਮਾਣ ਸਕਦੇ ਹੋ। ਬਟ ਆਈ ਸਟੈਂਡ ਹੀਅਰ ਵਿਦ ਐਮਪਟੀ ਹੈਂਡਸ, ਨੋ ਵਾਲਸ, ਨੋ ਰੂਫ, no promised lands, a home I lack, yet joy I feel. Isn't it strange? But still it's real. ਪਰ ਮੈਂ ਇੱਥੇ ਖੜਾ ਹਾਂ, ਹੱਥ ਖਾਲੀ ਨੇ, ਕੋਈ ਕੰਧਾਂ ਨਹੀਂ, ਕੋਈ ਛੱਤ ਨਹੀਂ, ਕੋਈ ਕਿਸੇ ਦਾ ਇਕਰਾਰਨਾਮਾ ਨਹੀਂ ਕਿ ਕੋਈ ਸਾਡੇ ਲਈ ਵੀ ਪ੍ਰੋਮਿਸਡ ਲੈਂਡ ਹੈ। ਇਹ ਉਹ ਘਰ ਜਿਹੜਾ ਮੇਰੇ ਕੋਲ ਨਹੀਂ ਹੈ, ਫਿਰ ਵੀ ਮੈਂ ਆਨੰਦ 'ਚ ਹਾਂ। ਯਟ ਜੋਏ ਆਈ ਫੀਲ। ਇਜ਼ਨਟ ਇਟ ਸਟ੍ਰੇਂਜ? ਇਹ ਅਜੀਬ ਗੱਲ ਨਹੀਂ ਹੈ ਵੀ ਨਾ ਕੋਈ ਘਰ, ਨਾ ਕੰਧਾਂ, ਨਾ ਰੂਫ, ਨਾ ਕੋਈ ਕਰਾਰ, ਫਿਰ ਵੀ ਆਨੰਦ ਦਾ ਹੋਣਾ। ਪਰ ਸੱਚਮੁੱਚ ਹੀ ਆਨੰਦ ਹੈ। ਇਟਸ ਰੀਅਲ। ਯੂ ਮੇ ਵੰਡਰ ਹਾਊ ਕੈਨ ਇਟ ਬੀ ਹੋਮਲੈਸ, ਯਟ ਮਾਈ ਹਾਰਟ ਇਜ਼ ਫਰੀ। ਈਦਰ ਆਈ ਡਿਸੀਵ ਔਰ ਟਰੂਥ ਆਈ ਬੈਂਡ, ਯਟ ਮਾਈ ਸੋਲ ਹੈਜ਼ ਫਾਊਂਡ ਇਟਸ ਫਰੈਂਡ। ਤੁਸੀਂ ਪੁੱਛੋਗੇ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਜਿਹਦੇ ਕੋਲ ਪੱਲੇ ਕੁਛ ਨਹੀਂ ਹੈ ਉਹ ਫਿਰ ਵੀ ਜੋਏ 'ਚ ਹੈ, ਆਨੰਦ 'ਚ ਹੈ, ਬੇਘਰ ਹੈ, ਫਿਰ ਵੀ ਮੇਰਾ ਦਿਲ ਆਜ਼ਾਦ ਹੈ, ਬਿਲਕੁਲ ਮੈਂ ਗੁਲਾਮੀ 'ਚ ਨਹੀਂ ਹੈ। ਜਾਂ ਤਾਂ ਮੈਂ ਧੋਖਾ ਦੇ ਰਿਹਾ,
ਜਾਂ ਮੈਂ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਸੱਚ ਨੂੰ ਆਪਣੇ ਢੰਗ ਦੇ ਨਾਲ ਕੋਈ ਤੁਣਕਾ ਮਾਰ ਰਿਹਾ। ਯੈਟ ਮਾਈ ਸੋਲ ਹੈਜ਼ ਫਾਊਂਡ ਇਟ, ਫਿਰ ਵੀ ਮੇਰੀ ਰੂਹ ਦੇ ਕੋਲ ਸਾਥੀ ਹੈ, ਦੋਸਤ ਹੈ। ਫॉर ਮਾਈ ਗੁਰੂ ਸਟੈਂਡਸ ਬਿਸਾਈਡ ਮਾਈ ਵੇ, ਹਿਜ਼ ਜੈਂਟਲ ਹੈਂਡ ਮਾਈ ਨਾਈਟ ਟੂਡੇ। If hunger knocks, if storms arise, I trust his love, his watchful eyes. ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਮੈਂ ਇਕੱਲਾ ਥੋੜੀ ਹਾਂ, ਬਿਲਕੁਲ ਮੈਂ ਬੇਸ਼ੱਕ ਬੇਕਰਾ ਹੋ ਸਕਦਾ ਪਰ ਗੁਰੂ ਤਾਂ ਮੇਰੇ ਨਾਲ ਹੈ। ਫॉर ਮਾਈ ਗੁਰੂ ਸਟੈਂਡਸ ਬਿਸਾਈਡਸ ਮਾਈ ਵੇ, ਮੇਰੇ ਨਾਲ ਰਾਹ 'ਤੇ ਖਲੋਤੇ ਨੇ। ਉਹਨਾਂ ਦਾ ਮੁਬਾਰਕ ਹੱਥ, ਉਹਨਾਂ ਦਾ ਦਸਤੇ ਮੁਬਾਰਕ ਹੱਥ। ਹਿਸ ਜੈਂਟਲ ਹੈਂਡ ਮਾਈ ਨਾਈਟ ਟੂਡੇ, ਉਹਨਾਂ ਦਾ ਉਹ ਮੁਬਾਰਕ ਹੱਥ ਮੇਰੇ ਸਿਰ 'ਤੇ ਦਿਨ ਰਾਤ ਜਿਹੜਾ ਮੈਨੂੰ ਪਿਆਰਦਾ ਹੈ। ਜੇ ਹੰਗਰ ਭੁੱਖ ਆਉਂਦੀ ਹੈ, ਜੇ ਤੂਫਾਨ ਆਉਂਦਾ ਹੈ, ਮੈਂ ਤਾਂ ਉਸ ਦੇ ਪਿਆਰ ਦੇ ਵਿੱਚ ਡੁੱਬਿਆ ਹੋਇਆ। ਉਸ ਦੀ ਉਹ ਪਿਆਰ ਭਰੀਆਂ ਅੱਖਾਂ, ਉਹਨਾਂ ਦੀ ਨਜ਼ਰ ਕਰਮ, ਉਹ ਸਾਰੇ ਦਾ ਪਾਤਰ ਹੈ। ਮੈਨੂੰ ਤਾਂ ਕੋਈ ਕਿਸੇ ਦੀ ਪਰਵਾਹ ਨਹੀਂ। ਫॉर ਮਾਈ ਗੁਰੂ ਸਟੈਂਡਸ ਬਿਸਾਈਡਸ ਮਾਈ ਵੇ, ਹਿਸ ਜੈਂਟਲ ਹੈਂਡ ਮਾਈ ਨਾਈਟ ਟੂਡੇ। ਇਫ ਹੰਗਰ ਨੌਕਸ, ਇਫ ਸਟॉर्म्स ਅਰਾਈਜ਼, ਆਈ ਟਰਸਟ ਹਿਸ ਲਵ, ਹਿਸ ਵਾਚਫੁਲ ਆਈਜ਼। ਹੀ ਟੈਸਟਸ ਮਾਈ ਵਿਲ, ਮਾਈ ਸਟਰੈਂਥ, ਮਾਈ ਗ੍ਰੇਸ, ਟੂ ਹੋਲਡ ਮਾਈ ਫੇਥ ਇਨ ਟਾਈਮ ਐਂਡ ਪਲੇਸ। He shapes my path through thou, hard it seems, beyond my trials, he plants my dreams. He tests my will, my strength, my grace. ਕਿ ਗੁਰੂ ਨੇ ਤਾਂ ਇਹ ਪਰਖ ਦੀਆਂ ਘੜੀਆਂ ਦਿੱਤੀਆਂ ਹੋਈਆਂ ਨੇ। ਮੇਰੀ ਤਾਕਤ, ਮੇਰਾ ਭਰੋਸਾ, ਮੇਰਾ ਫੇਥ, ਇਹ ਟੈਸਟ ਹੋ ਰਿਹਾ ਕਿ ਕਿੱਥੇ ਤੱਕ ਮੈਂ ਜਾ ਸਕਦਾ, ਕਿੱਥੇ ਕਿ ਮੈਂ ਖੜਾ। ਉਹ ਮੇਰੇ ਰਾਹ ਨੂੰ ਰੁਸ਼ਨਾਨ ਵਾਲੇ ਨੇ। ਭਾਵੇਂ ਲੱਗਦਾ ਹੈ ਵੀ ਬਹੁਤ ਸਖਤ ਹੈ ਪਰ ਗੁਰੂ ਤਾਂ ਨਾਲ ਨੇ। ਔਰ ਉਹ ਮੇਰੇ ਇਹਨਾਂ ਸਾਰੇ ਯਤਨਾਂ ਤੋਂ ਦੂਰ ਉਹਨਾਂ ਨੇ ਹੀ ਮੇਰੇ ਅੰਦਰ ਇਹ ਆਜ਼ਾਦੀ ਦਾ ਸੁਪਨਾ, ਇਹ ਘਰ ਦਾ ਸੁਪਨਾ ਜਿਹੜਾ ਹੈ ਉਹ ਗੁਰੂ ਨੇ ਹੀ ਪਾਇਆ ਹੋਇਆ। ਅਖੀਰਲਾ ਪੈਰਾਗ੍ਰਾਫ ਹੈ, ਸੋ ਰਾਈਜ਼ ਡੀਅਰ ਫਰੈਂਡਸ, ਡੋਂਟ ਲੂਜ਼ ਯੋਰ ਫਾਈਟ, ਕੀਪ ਵਾਕਿੰਗ ਔਨ ਥਰੂ ਡਾਰਕੈਸਟ ਨਾਈਟ। For when he deems the moment right, he will give you keys to home and light. So ਮੇਰੇ ਪਿਆਰਿਓ ਦੋਸਤੋ, so rise dear friends, don't lose your fight. ਦਿਲ ਨਾ ਛੱਡੋ। ਅਲਟੀਮੇਟਲੀ ਜਿਵੇਂ ਉਹ ਇੱਕ ਸ਼ੇਅਰ ਦੇ ਮੈਨੂੰ ਬੋਲ ਯਾਦ ਆਇਆ ਪੰਜਾਬੀ 'ਚ ਕਿ ਵੀ ਮੰਜ਼ਲੋ ਛੱਡੋ ਵੀ ਪੱਲਾ, ਪੈਂਡਾ ਖੋਟਾ ਨਾ ਕਰੋ। ਮੰਜ਼ਲੋ ਛੱਡੋ ਵੀ ਪੱਲਾ, ਪੈਂਡਾ ਖੋਟਾ ਨਾ ਕਰੋ। ਪੈਰ ਦੱਸਣਗੇ ਜਦੋਂ ਉਹਦਾ ਦੁਆਰਾ ਆ ਗਿਆ। ਉਹ ਆਟੋਮੈਟਿਕਲੀ ਪੈਰ ਹੀ ਉੱਥੇ ਆ ਕੇ ਰੁਕਣਗੇ ਜਦੋਂ ਉਸ ਪਿਆਰੇ ਦਾ ਦਰਬਾਰ ਜਿਹੜਾ ਹੈ ਉਹ ਉਸ ਦਾ ਘਰ ਆ ਜਾਂਦਾ। ਸੋ ਇਹ ਹੈ, ਸੋ ਰਾਈਜ਼ ਡੀਅਰ ਫਰੈਂਡਸ, ਡੋਂਟ ਲੂਜ਼ ਯੋਰ ਫਾਈਟ, ਕੀਪ ਵਾਕਿੰਗ ਔਨ ਥਰੂ ਡਾਰਕੈਸਟ ਨਾਈਟ। ਜਿੰਨੀ ਮਰਜ਼ੀ ਹਨੇਰੀ ਰਾਤ ਹੋਏ, ਹਨੇਰੀ ਰਾਤ ਜ਼ੁਲਮਾਂ ਦੀ, ਸਿਤਮਾਂ ਦੀ, ਉਸ ਸਾਰੇ 'ਚੋਂ ਵੀ ਫੇਥ ਦੇ ਨਾਲ ਤੁਰੇ ਜਾਓ। ਫॉर ਵੈਨ ਹੀ ਡੀਮਸ ਦਾ ਮੋਮੈਂਟ ਰਾਈਟ, ਜੋ ਹੀ ਅਕਾਲ ਪੁਰਖ ਨੂੰ ਕਬੂਲ ਹੋਇਆ, ਮਨਜ਼ੂਰ ਹੋਇਆ, ਉਹਨਾਂ ਨੂੰ ਲੱਗਾ ਇਹੀ ਪਲ ਨੇ ਹੁਣ ਇਸ ਕੌਮ ਨੂੰ ਘਰ ਵਾਲੀ ਬਣਾਉਣ ਦੇ, ਘਰ ਵਾਲੇ ਬਣਾਉਣ ਦੇ। ਹੀ ਵਿਲ ਗਿਵ ਯੂ ਕੀਜ਼ ਟੂ ਹੋਮ ਐਂਡ ਚਾਰ ਚੁਫੇਰਾ ਰੋਸ਼ਨਾਹਟ ਵੀ ਹੋਏਗੀ ਔਰ ਘਰ ਦੀਆਂ ਚਾਬੀਆਂ ਵੀ ਤੁਹਾਨੂੰ ਉਹ ਗੁਰੂ ਨੇ ਫੜਾਉਣੀਆਂ। ਸੋ ਨਾਈਸ, ਸੋ ਬਿਊਟੀਫੁਲ। ਸੋ ਇਦਾਂ ਹੀ ਵਾਹਿਗੁਰੂ ਕਰੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇੰਦਰਜੀਤ ਸਿੰਘ ਸੰਧੂ ਜੀ, ਮੁਹੰਮਦ ਯਾਕੂਬ ਜੀ ਵੀ ਕਹਿੰਦੇ ਰੀਅਲ ਸਿੱਖ ਫॉर ਖਾਲਿਸਤਾਨ, ਖਾਲਸਾ ਫॉर ਖਾਲਿਸਤਾਨ, ਲਵ ਖਾਲਿਸਤਾਨ। और फिर इसी तरह एच जी कहते हैं फतेह बुलाते हैं। और फिर इसी तरह मोहम्मद याकूब जी, फिर डॉक्टर साहब और मिस नीलम, आपका शुक्रिया, थैंक यू सो मच, बहुत बहुत शुक्रिया याकूब साहब। और अमन सिंह खालसा जी भी, फिर एच जी भी कहते हैं टू बोथ अवर बिलव्ड डॉक्टर अमरजीत सिंह साहब
ਐਂਡ ਦਾ ਲਵਲੀ ਸਿਸਟਰ ਨੀਲਮ ਜੀ, ਥੈਂਕ ਯੂ ਸੋ ਮਚ। ਔਰ ਧਰਮ ਸਿੰਘ ਜੀ ਵੀ, ਮੁਹੰਮਦ ਜਾਕੂਬ ਜੀ ਵੀ ਕਹਿੰਦੇ ਹਰ ਮੁਕੰਮਲ दाढ़ी और पगड़ी वाला खालसा चलता फिरता खालसा है। सो नाइस एंड ऑल अबाउट ट्रूथ एंड सिखिज्म जी भी सानू फतेह बुलाते ने। और इसी तरह मोहम्मद जाकूब जी कहते अफसोस पाकिस्तान में इस्लामी निज़ाम नहीं है, उम्मीद है कि खालिस्तान में खालसा निज़ाम होगा जी। और इसी तरह सिंगरचा जी भी, पन्नू जी भी, और चरणजीत कौर जी भी, बलजिंदर सिंह जी भी और मोहम्मद जी भी कहते हैं कि जिस तरह सिख मज़हब में मुकम्मल दाढ़ी और पगड़ी लाजमी है, बिल्कुल इसी तरह इस्लाम में भी मुकम्मल दाढ़ी और सुन्नत के मुताबिक पगड़ी लाजमी है। बिल्कुल ठीक फरमा रहे हो। हाँ जी। और एम कौर जी ने जी डेट है वो सानू कलैक्ट करवाई है। सतनाम सिंह जी, सुखजीवन बच्चू जी भी, फिर इसी तरह हाँ जी डॉक्टर परमजीत समरा जी भी बड़े प्यार नाल फतेह बुला रहे हैं। वाहिगुरू जी का खालसा, वाहिगुरू जी की फतेह, खालसा जिंदाबाद। और मोहम्मद जाकूब जी कहते हैं जिंदाबाद। हाँ जी, अगर कहते फ्रीडम लविंग कश्मीरी और सिख दोनों मिलकर इंडिया के खिलाफ लड़े तो कब की आज़ादी मिल चुकी होती। हाँ जी। नहीं याकूब साहब हाँ तो मिले हुए है, पर दुश्मन बड़ा शातर है, जालम है, पर अल्टीमेटली असी आज़ाद होवांगे, कश्मीरी भी आज़ाद होंगे भारतीय खूनी पंजे च। हाँ जी। और इसी तरह सरताज अली जी लव कहते ने। और इसी तरह बिलाल अहमद 111 ਤੁਹਾਡਾ ਮੈਸੇਜ ਮੈਂ ਪੜਨ ਜਾ ਰਹੀ ਹਾਂ, ਹੁਣ ਅਪੀਅਰ ਹੋਇਆ 2 ਤੁਹਾਡੇ ਮੈਸੇਜ ਨੇ 3 ਤੁਸੀਂ ਜਾਕੂਬ ਜੀ ਹੋਰਾਂ ਨਾਲ ਗੱਲਬਾਤ ਕਰ ਰਹੇ ਹੋ। ਸੋ ਕਹਿੰਦੇ ਨੇ ਕਿ ਹੈਲੋ ਡਾਕਟਰ साहब एंड सिस्टर नीलम कौर जी एंड योर टीम। डॉक्टर साहब सर आप बहुत अच्छे इंसान हैं, सच बात करते हैं, आपकी बात दिल को लगती है और रब चढ़दी कला विच रखे, खालसा जिंदाबाद। सो बिलाल साहब बहुत बहुत शुक्रिया। अच्छा तो नेक अल्लाह ताला दा वाहिगुरू दा नाम है, असी कोशिश करते हैं कि रब दे सच्चे बंदे बन सकीए। बाकी ਤੁਹਾਡੇ इस एप्रीशिएशन लिए बहुत शुक्रिया। कहते मेरे बस में हो तो मैं 23 मार्च को आपके रेफरेंडम में शिरकत करता, बट मैं दिल से आपके साथ हूँ और दुआ करता हूँ कि खालसा आज़ाद हो। भावनावां ही साडे लिए बहुत मुबारक ने और रब तुहानू चढ़दी कला बख्शे। और कहते मैं जलंधर जाके अपने बाप दादों की देख सका जाके इन्हां दा। हाँ जी। और इसी तरह धर्म सिंह जी भी और मनप्रीत सिंह ढिल्लों जी भी, राजनप्रीत सिंह जी भी, गुरजीत सिंह जी भी, और इसी तरह मोहम्मद जाकूब जी बिलाल जी नूं कुछ कह रहे ने और इसी तरह बिलाल जी भी उन्होंने जवाब दे रहे ने। और गुरजीत सिंह जी भी, बलिहार सिंह कंग जी भी, और हरप्रीत सिंह जी और परमिंदर जी, फिर इसी तरह हरविंदर सिंह जी और अमरजीत सानी जी भी, गुरचरण सिंह जी भी, राजविंदर सिंह जी कहते ने फतेह बुला के कि कहते डॉक्टर साहब शुड गोवर आर्या एंड लाइक बी रिपोर्टर टू FBI। हाँ ये ऑलरेडी इन्होंने रिपोर्ट किया है जी। ये गोबर आर्या ਦੀਆਂ ਸਾਰੀਆਂ ਜਿਹੜੀਆਂ ਵੀਡੀਓ ਸੀ ਥ੍ਰੈਟ ਵਾਲੀਆਂ, ਜਦੋਂ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਹੋਈ, ਹਰਦੀਪ ਸਿੰਘ ਨਿੱਜਰ ਦੀ ਦੂਜੀ, ਉਹ ਸਾਰੀਆਂ FBI ਦੇ ਕੋਲ ਨੇ। और इसी तरह हाँ जी मोहम्मद जाकूब जी ਤੁਹਾਨੂੰ ਮਿਲਣਾ ਚਾਹੁੰਦੇ ਆ। परनीत सेठी जी भी तरन तारण सानू देखते हैं और जसपाल सिंह कैले जी भी, निहंग सिंह जी भी फतेह बुलाते हैं। और ऑसम जी है पोएम नूं कहंदे जी आपां शेरबाज सिंह ढिल्लों जी होरां दी आपां डिस्कस कीती है, बहुत वधिया सी। हाँ जी। हरभजन सिंह जी भी, फिर इसी तरह मोहम्मद जाकूब जी भी और मिसरा सिंह जी भी, नुप्पा जी भी। और कहंदे ने कि डॉक्टर साहब संडे नूं भी प्रोग्राम बनाया करो। और निर्मल संदर जी, पंजाब ऑल प्रॉब्लम्स हल, खालिस्तान वीरो जागो, वोटां पा के खालिस्तान बनाओ, खालिस्तान जिंदाबाद। डॉक्टर साहब जी वाहिगुरू जी का खालसा वाहिगुरू जी फतेह। करमी जज जी भी और इसी तरह सतनाम सिंह जी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साढ़े प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@tv4.tv ते असीं अपना प्रोग्राम लैके फिर दोबारा तुहाडे सामने होवांगे। तद तक लिए मैनूं ते अपना सुना गया दो। देखते रहो TV4। बुला दिओ फतेह। वाहिगुरू जी का खालसा वाहिगुरू जी की फतेह। रब राखा।